ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ TV 84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅਸੀਂ ਕਰਤਾਰਪੁਰ ਕੋਰੀਡੋਰ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦੇ ਜਸ਼ਨ ਮਨਾ ਰਹੇ ਹਾਂ, ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਜਿਹੜੇ ਸਮਾਗਮ ਨੇ ਉਹ ਕੀਤੇ ਜਾ ਰਹੇ ਨੇ ਗੁਰਦੁਆਰਾ ਸਾਹਿਬਾਨਾਂ ਤੇ, ਉੱਥੇ ਹੀ ਇਹ ਇੱਕ ਅਹਿਮ ਘਟਨਾ ਹੈ ਕਿ ਇੱਕ ਨਗਰ ਕੀਰਤਨ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਅਸਥਾਨ ਹੈ, ਇਤਿਹਾਸਕ ਅਸਥਾਨ ਹੈ ਹਰਿਦੁਆਰ ਗੁਰਦੁਆਰਾ ਸਾਹਿਬ ਗਿਆਨ ਗੋਦੜੀ, ਜਿਹੜਾ ਕਿ ਡਿਮੋਲਿਸ਼ ਕਰ ਦਿੱਤਾ ਗਿਆ ਸੀ 1984 ਦੇ ਵਿੱਚ। ਉਸ ਸਥਾਨ ਦੇ ਉੱਤੇ ਦਿੱਲੀ ਦੇ ਸਿੱਖਾਂ ਵੱਲੋਂ ਇੱਕ ਨਗਰ ਕੀਰਤਨ ਕੱਢਿਆ ਜਾਂਦਾ ਦਿੱਲੀ ਤੋਂ ਲੈ ਕੇ ਹਰਿਦੁਆਰ ਉੱਤਰਾਖੰਡ ਦੇ ਵਿੱਚ ਜਾਣ ਦੇ ਲਈ, ਤੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ, ਉੱਥੇ ਜਾਣ ਦੀ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਹ ਇੱਕ ਜਿਹੜੀ ਖਬਰ ਹੈ ਸਾਡੇ ਸਾਹਮਣੇ ਆਈ ਹੈ ਕਿ ਜਿੱਥੇ ਸਿੱਖ ਜਸ਼ਨ ਮਨਾ ਰਹੇ ਨੇ ਉੱਥੇ ਹੀ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜਾ ਸੰਬੰਧਿਤ ਅਸਥਾਨ ਹੈ ਗੁਰਦੁਆਰਾ ਗਿਆਨ ਗੋਦੜੀ, ਉੱਥੇ ਤੱਕ ਸਿੱਖਾਂ ਨੂੰ ਜਾਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ ਸਰਕਾਰ ਵੱਲੋਂ। ਸੋ ਜਿੱਥੇ ਇਹ ਇੱਕ ਇਸ਼ੂ ਹੈ, ਇੱਕ ਅਹਿਮ ਇਸ਼ੂ ਹੈ, ਉੱਥੇ ਹੀ ਅਸੀਂ ਜਿੱਥੇ ਸਰਕਾਰੀ ਤਸ਼ੱਦਦ ਦੀ ਗੱਲ ਕਰਦੇ ਹਾਂ, ਹਮੇਸ਼ਾ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਹੈ ਉਹ ਇਸ ਵਕਤ ਸੁਰਖੀਆਂ ਦੇ ਵਿੱਚ ਆ ਰਿਹਾ ਹੈ, ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਸਿੱਖਾਂ ਨੂੰ ਨਹੀਂ ਜਾਣ ਦੀ ਇਜਾਜ਼ਤ ਦਿੱਤੀ ਗਈ। ਤੇ ਜਿੱਥੇ ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ, ਉੱਥੇ ਸਰਕਾਰ ਦੇ ਰਵੱਈਏ ਦੇ ਉੱਤੇ ਬੜਾ ਵੱਡਾ ਇਹ ਇੱਕ ਸਵਾਲੀਆ ਨਿਸ਼ਾਨ ਬਣਦਾ ਹੈ, ਜਿੱਥੇ ਸਿੱਖਾਂ ਵੱਲੋਂ ਪੈਰ ਪੈਰ ਤੇ ਮੰਗ ਕੀਤੀ ਜਾਂਦੀ ਰਹੀ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਸਿੱਖਾਂ ਨੂੰ ਦਿੱਤੀ ਜਾਵੇ ਤੇ ਉੱਥੇ ਦੁਬਾਰਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਨੂੰ ਸਥਾਪਿਤ ਕੀਤਾ ਜਾਵੇ। ਸੋ ਇਸ ਇਸ਼ੂ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ। ਇਸੇ ਦੇ ਨਾਲ ਜੇ ਮਾਈਨੋਰਿਟੀਜ਼ ਦੇ ਹੱਕਾਂ ਦੀ ਗੱਲ ਕਰਨੀ ਹੋਵੇ ਤਾਂ ਜਿੱਥੇ ਗੁਰਦੁਆਰਾ ਗਿਆਨ ਗੋਦੜੀ ਦਾ ਮਾਮਲਾ ਸਾਡੇ ਸਾਹਮਣੇ ਹੈ, ਉਸੇ ਦੇ ਨਾਲ ਰਿਲੇਟ ਕਰਦਾ ਬਾਬਰੀ ਮਸਜਿਦ ਦਾ ਜਿਹੜਾ ਮਾਮਲਾ ਹੈ ਉਹ ਵੀ ਇਸ ਵਕਤ ਸਾਡੇ ਸਾਹਮਣੇ ਹੈ, ਜਿਹਦੇ 'ਤੇ ਸੁਪਰੀਮ ਕੋਰਟ ਜਿਹੜੀ ਭਾਰਤ ਦੀ ਹੈ ਉਹਨਾਂ ਵੱਲੋਂ ਜਿਹੜਾ ਫੈਸਲਾ ਹੈ ਉਹ ਦਿੱਤਾ ਗਿਆ। ਸੋ ਮਾਈਨੋਰਿਟੀਜ਼ ਪ੍ਰਤੀ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ ਸਿੱਖਾਂ ਤੇ ਮੁਸਲਮਾਨਾਂ ਦੇ ਪ੍ਰਤੀ ਇਸ ਮਾਮਲੇ ਦੇ ਵਿੱਚ। ਸੋ ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਸਰਦਾਰ ਗੁਰਚਰਨ ਸਿੰਘ ਬੱਬਰ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਆ, ਜਿਹੜੇ ਇਸ ਜਥੇ ਨੂੰ ਇਸ ਨਗਰ ਕੀਰਤਨ ਦੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ, ਇੱਕ ਲੀਡਿੰਗ ਰੋਲ ਅਦਾ ਕੀਤਾ ਹੈ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜਾ ਕੇ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹਨਾਂ ਵੱਲੋਂ ਕੀਤੀ ਗਈ ਹੈ, ਉਹਨਾਂ ਨੂੰ ਡਿਟੇਨ ਕੀਤਾ ਗਿਆ, ਉੱਥੇ ਰੋਕਿਆ ਗਿਆ ਤੇ ਫਿਰ ਵਾਪਸ ਜਿਹੜਾ ਹੈ ਉਹ ਜਿਹੜੀ ਬੇਅਦਬੀ ਹੈ ਉਹ ਵੀ ਕੀਤੀ ਗਈ ਹੈ ਸਰਕਾਰ ਵੱਲੋਂ। ਸੋ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਕੀ ਕਹਿਣਾ ਚਾਹੋਗੇ? ਮੈਂ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਕਿ ਐਗਜ਼ੈਕਟਲੀ ਹੋਇਆ ਕੀ ਹੈ। ਜਿਹੜੀਆਂ ਪਿਕਚਰਸ ਨੇ ਉਹ ਵੀ ਦਰਸ਼ਕ ਜਿਹੜੇ ਨੇ ਸਕਰੀਨ ਤੇ ਪਿਕਚਰਸ ਤੇ ਵੀਡੀਓਜ਼ ਉਹ ਦੇਖ ਸਕਣਗੇ ਕਿ ਹੋਇਆ ਕੀ ਹੈ ਐਗਜ਼ੈਕਟਲੀ। ਜਿੱਥੇ ਇੱਕ ਪਾਸੇ ਜਸ਼ਨ ਦਾ ਮਾਹੌਲ ਸੀ, ਸਿੱਖ ਮਨਾਂ ਦੇ ਵਿੱਚ, ਸਿੱਖ ਸਫਾਂ ਦੇ ਵਿੱਚ ਜਿਹੜੀ ਇੱਕ ਖੁਸ਼ੀ ਦੀ ਲਹਿਰ ਸੀ, ਉੱਥੇ ਦੂਜੇ ਪਾਸੇ ਸਰਕਾਰ ਦਾ ਜਿਹੜਾ ਇਹ ਰਵੱਈਆ ਗੁਰਦੁਆਰਾ ਗਿਆਨ ਗੋਦੜੀ ਦੇ ਮਾਮਲੇ 'ਚ ਸਾਹਮਣੇ ਆਇਆ। ਕੀ ਕਹਿਣਾ ਚਾਹੋਗੇ ਇਸ ਬਾਰੇ? ਸਰਦਾਰ ਸਾਹਿਬ, 9 ਨਵੰਬਰ ਨੂੰ ਦਿੱਲੀ ਤੋਂ ਗੁਰਦੁਆਰਾ ਸ਼੍ਰੀ ਮਨੂ ਕਾ ਟਿੱਲਾ ਸਾਹਿਬ ਤੋਂ 22 ਗੱਡੀਆਂ ਦੇ ਨਾਲ ਬਹੁਤ ਸੁੰਦਰ ਪਾਲਕੀ ਸਾਹਿਬ ਸਜਾ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਪਾਲਕੀ ਸਾਹਿਬ ਦੇ ਵਿੱਚ 5 ਪਿਆਰੇ ਗੱਡੀ ਵਿੱਚ 5 ਪਿਆਰੇ ਬਾਹਰ। ਅਸੀਂ ਦਿੱਲੀ ਤੋਂ ਹਰਿਦੁਆਰ ਹਰ ਕੀ ਪੌੜੀ ਜਾ ਰਹੇ ਸੀ ਜੀ। ਪਰ 9 ਤਰੀਕ ਦੀ ਅੱਧੀ ਰਾਤ ਨੂੰ ਲਗਭਗ 11 ਵਜੇ ਅਸੀਂ ਜਦ ਯੂਪੀ ਔਰ ਉੱਤਰਾਖੰਡ ਦੇ ਬਾਰਡਰ ਤੇ ਪਹੁੰਚੇ ਪਾਲਕੀ ਸਾਹਿਬ ਦੇ ਨਾਲ,
ਤੇ ਉਸ ਜਗ੍ਹਾ ਤੇ ਬਾਰਡਰ ਤੇ ਬਹੁਤ ਵੱਡਾ ਪੁਲਿਸ ਦਾ ਬੰਦੋਬਸਤ ਸੀ। ਉਹਨਾਂ ਨੇ ਸਾਨੂੰ ਜ਼ਬਰਨ ਰੋਕ ਦਿੱਤਾ ਜੀ ਕਿ ਤੁਸੀਂ ਸਰਦਾਰੋਂ ਅੱਗੇ ਨਹੀਂ ਜਾ ਸਕਦੇ, ਅੱਗੇ ਤੁਹਾਡੇ ਜਾਣ ਵਾਸਤੇ ਸਰਕਾਰ ਦੇ ਆਦੇਸ਼ ਨੇ, ਸਿੱਖਾਂ ਨੇ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਅਸੀਂ ਉਹਨਾਂ ਨਾਲ ਬੜੀ ਬਹਿਸ ਕੀਤੀ ਕਿ ਗੁਰੂ ਸਾਹਿਬ ਸਾਡੇ ਨਾਲ ਨੇ, ਪਾਲਕੀ ਸਾਹਿਬ ਸਾਡੇ ਨਾਲ ਨੇ, ਤੁਸੀਂ ਬੇਅਦਬੀ ਕਰ ਰਹੇ ਹੋ, ਤੁਸੀਂ ਗੁਰੂ ਸਾਹਿਬ ਦਾ ਅਪਮਾਨ ਕਰ ਰਹੇ ਹੋ। ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਸਵੇਰੇ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਉਹਨਾਂ ਨਾਲ ਸਾਡੀਆਂ ਮੀਟਿੰਗਸ ਹੁੰਦੀਆਂ ਰਹੀਆਂ, ਪਰ ਉਹ ਸਾਡੀ ਗੱਲ ਤੋਂ ਟਸ ਤੋਂ ਮਸ ਨਹੀਂ ਹੋਏ। ਉੱਥੇ ਨੇੜੇ ਹੀ ਯੂਪੀ ਦੀ ਸਾਈਡ ਨੂੰ ਪੁਰਖਾ ਜੀ ਜਗ੍ਹਾ ਹੈਗੀ ਹੈ, ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਹੈ, ਬਹੁਤ ਛੋਟਾ ਜਿਹਾ ਗੁਰਦੁਆਰਾ। ਅਸੀਂ ਨਗਰ ਕੀਰਤਨ ਉੱਥੇ ਲੈ ਕੇ ਚਲੇ ਗਏ ਔਰ ਪਾਲਕੀ ਸਾਹਿਬ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਅਸੀਂ ਗੁਰਦੁਆਰੇ ਦੇ ਵਿੱਚ ਆਰਾਮ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਦੇ ਵਿੱਚ ਸੁਸ਼ੋਭਿਤ ਕੀਤੇ। ਜੀ ਪੰਜ ਪਿਆਰੇ ਵੀ ਬੜੇ ਖੱਜਲ ਹੋਏ, ਪੰਜ ਪਿਆਰੇ ਵੀ ਬੜੇ ਖੱਜਲ ਹੋਏ। ਰਾਤੀ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਹਾਈਵੇ ਤੇ ਛੋਟੇ ਛੋਟੇ ਬੱਚੇ, ਔਰਤਾਂ, ਬਜ਼ੁਰਗ, ਅਸੀਂ ਸਾਰੇ ਜਿਹੜੇ ਆ ਉੱਥੇ ਬੜੇ ਖੱਜਲ ਹੋਏ। ਗੁਰੂ ਸਾਹਿਬ ਸਾਡੇ ਨਾਲ ਸੀਗੇ, ਸਾਨੂੰ ਬੜਾ ਦੁੱਖ ਲੱਗ ਰਿਹਾ ਸੀ, ਪਰ ਸਾਡੀ ਗੱਲ ਕੋਈ ਸੁਣਨ ਵਾਲਾ ਨਹੀਂ ਸੀ। ਪਰ ਸਾਡੇ ਨਾਲ ਜਿਹੜੇ ਮੀਡੀਆ ਦੇ ਲੋਕ ਸੀਗੇ, ਉਹਨਾਂ ਨੇ ਸਾਰੀਆਂ ਫੁਟੇਜ ਜਿਹੜੀਆਂ ਨੇ ਉਹ ਕੈਚ ਕੀਤੀਆਂ, ਸ਼ੂਟ ਕੀਤੀਆਂ ਔਰ ਸੋਸ਼ਲ ਮੀਡੀਆ ਤੇ ਵੀ ਪਾਈਆਂ ਜੀ। ਔਰ ਉਹ ਸਾਰੇ ਸਬੂਤ ਨੇ ਕਿ ਪੁਲਿਸ ਨੇ ਸਾਨੂੰ ਜ਼ਬਰਨ ਰੋਕਿਆ, ਪਾਲਕੀ ਸਾਹਿਬ ਰੋਕੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਭਾਰੀ ਇਹਨਾਂ ਨੇ ਅਪਮਾਨ ਕੀਤਾ, ਪਰ ਇਹਨਾਂ ਨੇ ਸਾਡੀ ਗੱਲ ਨਾ ਸੁਣੀ। ਇਹ ਸਿਲਸਿਲਾ ਚੱਲਿਆ। ਸਾਨੂੰ ਉੱਥੇ ਦੇ ਪ੍ਰਸ਼ਾਸਨ ਦੇ ਬਹੁਤ ਵੱਡੇ ਸਰਕਾਰ ਚਲਾਉਣ ਵਾਲੇ ਜਿਹੜੇ ਅਧਿਕਾਰੀ ਸਨ, ਉਹ ਮੌਕੇ ਤੇ ਸਨ। ਕੋਈ ਛੋਟੇ ਮੋਟੇ ਰੈਂਕਰ ਨਹੀਂ ਸਨ। ਉਹਨਾਂ ਦੇ ਵਿੱਚ ਸਿੱਖ ਪੁਲਿਸ ਆਫੀਸਰ ਵੀ ਸੀਗੇ ਔਰ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਇਸ ਕਰਕੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਹਰਿਦੁਆਰ ਜਿਹੜਾ ਹੈ ਹਿੰਦੂ ਮਹਾਸਭਾ ਔਰ ਗੰਗਾ ਸਭਾ ਹਰਦੀਪ ਪੁਰੀ RSS ਤੇ ਔਰ ਜਿਹੜੇ ਇਹਨਾਂ ਨਾਲ ਜੁੜੇ ਹੋਏ ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਨੇ, ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦੇ ਰੱਖੀ ਹੈ ਇਸ ਹਰਿਦੁਆਰ ਹਰ ਕੀ ਪੌੜੀ ਤੇ ਦੁਬਾਰਾ ਗੁਰਦੁਆਰਾ ਨਹੀਂ ਬਣੇਗਾ ਜੀ। ਨਾ ਕੋਈ ਸਰਦਾਰ ਇੱਥੇ ਆਏਗਾ। ਜੇ ਸਰਦਾਰ ਇੱਥੇ ਆਉਣਗੇ ਤੇ ਦੰਗਾ ਫਸਾਦ ਹੋਏਗਾ, ਅਸੀਂ ਉਹਨਾਂ ਨੂੰ ਇੱਥੋਂ ਭਜਾ ਦੇਵਾਂਗੇ ਕਿਉਂਕਿ ਉਹ ਹਿੰਦੂ ਨਗਰੀ ਹੈ, ਹਿੰਦੂ ਧਰਮ ਨਗਰੀ ਹੈ ਔਰ ਉੱਥੇ ਉਹਨਾਂ ਦਾ ਬਹੁਤ ਬੋਲਬਾਲਾ ਹੈ ਤੇ ਸਿੱਖਾਂ ਦਾ ਉੱਥੇ ਜਾਣ ਨਾਲ ਤਣਾਅ ਹੋ ਸਕਦਾ ਹੈ, ਝਗੜਾ ਹੋ ਸਕਦਾ ਹੈ, ਦੰਗਾ ਹੋ ਸਕਦਾ ਹੈ। ਇਸ ਕਰਕੇ ਅਸੀਂ ਤੁਹਾਨੂੰ ਉੱਥੇ ਨਹੀਂ ਜਾਣ ਦੇਣਾ। ਇਹ ਸਰਕਾਰ ਵੀ ਚਾਹੁੰਦੀ ਹੈ ਕਿ ਸਿੱਖ ਉੱਥੇ ਨਹੀਂ ਆਉਣ ਤੇ ਅਸੀਂ ਤੁਹਾਨੂੰ ਕਿਸੇ ਕੀਮਤ ਤੇ ਨਹੀਂ ਜਾਣ ਦੇਣਾ। ਇਹ ਗੱਲ ਇੱਕ ਸਪਸ਼ਟ ਹੋ ਗਈ ਜੀ। ਉਹਨਾਂ ਨੇ ਸਾਨੂੰ ਸਵੇਰੇ 4 ਵਜੇ ਕਿਹਾ ਕਿ ਸਵੇਰੇ 2 ਮਿਨਿਸਟਰ ਤੁਹਾਨੂੰ ਮਿਲਣਗੇ ਔਰ ਮਿਨਿਸਟਰ ਆ ਕੇ ਤੁਹਾਡੇ ਨਾਲ ਗੱਲ ਕਰਨਗੇ ਬਾਬਾ ਸਾਹਿਬ। ਅਸੀਂ ਫਿਰ ਸਾਰਿਆਂ ਨੇ ਸਲਾਹ ਕੀਤੀ ਕਿ ਗੁਰੂ ਸਾਹਿਬ ਸਾਡੇ ਨਾਲ ਹੈ, ਹਾਈਵੇ ਤੇ ਖੜੇ ਆ, ਅਸੀਂ ਕੋਈ ਗੁਰਦੁਆਰੇ ਦੀ ਸ਼ਰਨ ਲਈਏ। ਅਸੀਂ ਫਿਰ ਫੈਸਲਾ ਕਰਕੇ 4 ਵਜੇ ਗੁਰਦੁਆਰਾ ਸਾਹਿਬ ਛੋਟੇ ਦੇ ਵਿੱਚ ਚਲੇ ਗਏ। ਸਵੇਰੇ 11 ਵਜੇ ਬਹੁਤ ਸੀਨੀਅਰ ਪੁਲਿਸ ਅਫਸਰਾਂ ਨੇ ਮੈਨੂੰ ਔਰ ਮੇਰੇ ਸਾਥੀਆਂ ਨੂੰ ਸਾਨੂੰ ਐਸਕੌਰਟ ਕੀਤਾ, ਜਿਹਦੇ ਸੁਭਾ ਸਿੰਘ ਢਿੱਲੋਂ, ਸਤਵਿੰਦਰ ਸਿੰਘ, ਬਲਬੀਰ ਸਿੰਘ, ਚੰਚਲ ਸਿੰਘ ਹੋਰ ਸਾਡੇ ਨਾਲ ਜਿਹੜੇ ਬਾਬਾ ਭੋਲਾ ਜੀ, ਇਹ ਸਾਰੇ ਸੱਜਣ ਸਾਡੇ ਨਾਲ ਮਿਨਿਸਟਰਾਂ ਨੂੰ ਮਿਲਣਗੇ ਜੀ। ਅਸੀਂ ਇੱਕ ਜਿਹੜਾ ਮਿਨਿਸਟਰ ਸੀ ਉਹ ਸਰਕਾਰ ਦਾ ਬੜਾ ਸੀਨੀਅਰ ਮਿਨਿਸਟਰ ਨੰਬਰ 2 ਮਦਨ ਕੌਸ਼ਿਕ ਔਰ ਉੱਤਰਾਖੰਡ ਸਰਕਾਰ ਦਾ ਸਪੋਕਸ ਪਰਸਨ ਵੀ ਹੈ, ਉਹਦੇ ਨਾਲ ਮੀਟਿੰਗ ਹੋਈ। ਉਹਦਾ ਸਾਫ਼ ਤੇ ਸਪਸ਼ਟ ਕਹਿਣਾ ਸੀ ਕਿ ਅਸੀਂ ਉੱਥੇ ਆਰਦੀ ਬੋੜੀ ਤੇ ਇੱਕ ਪੱਥਰ ਜਿਹਾ ਲਾ ਦਾਂਗੇ ਜਿੱਥੇ ਤੇ ਲਿਖ ਦਾਂਗੇ ਤੇ ਗੁਰੂ ਨਾਨਕ ਦੇਵ ਜੀ ਆਏ ਸੀਗੇ ਔਰ ਬਾਕੀ ਤੁਹਾਨੂੰ 200-400 ਗਜ ਆਲੇ ਦੁਆਲੇ ਕਿੱਥੇ ਜਗ੍ਹਾ ਦੇ ਦੋ, ਉੱਤੇ ਤੁਸੀਂ ਆਪਣਾ ਗੁਰਦੁਆਰਾ ਬਣਾ ਲਿਆ ਜੀ ਬਾਬਾ ਜੀ ਦਾ। ਮੈਂ ਉਹਨੂੰ ਕਿਹਾ
ਕੱਲ ਅਗਲੇ ਦਿਨ 10 ਤਰੀਕ ਹੀ ਮੈਂ ਕਿਹਾ ਇੱਕ ਦਿਨ ਛੱਡ ਕੇ ਬਾਬਾ ਜੀ ਦਾ ਪ੍ਰਕਾਸ਼ ਦਿਵਸ ਹੈ ਜੀ ਤੁਹਾਨੂੰ ਰਾਮ ਮੰਦਿਰ ਦੀ ਤੇ ਯਾਦ ਹੈ, ਤੁਹਾਨੂੰ ਗੁਰੂ ਨਾਨਕ ਦੀ ਯਾਦ ਨਹੀਂ। ਅਸੀਂ ਆਏ ਆ, ਤੁਸੀਂ ਸਾਨੂੰ ਮੁਬਾਰਕਬਾਦ ਵੀ ਨਹੀਂ ਦਿੱਤੀ। ਤੁਸੀਂ ਸਾਨੂੰ ਸਾਡਾ ਇਦਾਂ ਦਾ ਵਰਤਾਵ ਕਰ ਰਹੇ ਹੋ ਜਿੱਦਾਂ ਅਸੀਂ ਵਿਦੇਸ਼ੀ ਹੋਣੇ ਆ। ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ, ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ ਜਿਹੜਾ ਬੰਦਾ ਗੱਲ ਠੀਕ ਨਹੀਂ ਕਰ ਰਿਹਾ। ਉਹ ਫਿਰ ਵਿੱਚ ਸਾਡੇ ਸਿੱਖ ਪੁਲਿਸ ਅਫਸਰ ਸੀ, ਉਹਨਾਂ ਦੇ ਕਹਿਣ ਕੇ ਅਸੀਂ ਥੋੜੀ ਬਹੁਤ ਉਹਦੀ ਗੱਲ ਸੁਣੀ, ਪਰ ਉਹਦੀ ਗੱਲ ਉਹ ਬੇਈਮਾਨੀ ਕਰ ਰਿਹਾ। ਉਹਦਾ ਸਾਫ਼ ਕਹਿਣਾ ਸੀ ਕਿ ਹੱਦ ਕੀ ਪੌੜੀ ਤੇ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਤੁਸੀਂ ਭੁੱਲ ਜਾਓ, ਅਸੀਂ ਤੇ ਇੱਥੇ ਪੱਥਰ ਲਾਉਣਾ ਹੈ, ਹੋਰ ਕੁਛ ਨਹੀਂ ਕਰਨਾ। ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਫੈਸਲਾ ਕਿੱਦਾਂ ਕੀਤਾ? ਕਹਿੰਦੇ ਉਹ ਅਸੀਂ ਕਮੇਟੀ ਬਣਾਈ ਹੈ, ਉਹਦੇ ਹਿੰਦੂ ਮਹਾਸਭਾ ਵੀ ਹੈ, RSS ਵੀ ਹੈ, ਵਿਸ਼ਵ ਹਿੰਦੂ ਪਰਿਸ਼ਦ ਵੀ ਹੈ, ਇਹ ਸਾਰੇ ਸੰਗਠਨ ਹੈਗੇ ਨੇ, ਸਰਕਾਰ ਦੇ ਆਦਮੀ ਵੀ ਨੇ। ਤੇ ਇੱਕ ਕੋਈ ਸਰਦਾਰ ਚੀਮਾ ਅਸੀਂ ਪਾਇਆ, ਸਾਡਾ RSS ਦਾ ਉਹ ਉੱਥੇ ਦਾ ਉੱਤਰਾਖੰਡ ਦਾ MLA ਹੈ ਚੀਮਾ, ਅਸੀਂ ਉਹਨੂੰ ਪਾਇਆ। ਤੇ ਇੱਕ ਤੁਹਾਡੇ ਨਿਰਮਲੇ ਸੰਤਾਂ ਵਿੱਚੋਂ ਇੱਕ ਸਰਦਾਰ ਦਾ ਕਿਹਦਾ ਨਾਮ ਲੈਂਦੇ ਸੀਗੇ, ਅਸੀਂ ਉਹਨੂੰ ਪਾਇਆ। ਅਸੀਂ ਇਹ ਸਾਰਿਆਂ ਨੇ ਫੈਸਲਾ ਕਰਕੇ ਤੁਹਾਨੂੰ 2 ਮਹੀਨੇ ਦੇ ਅੰਦਰ ਅੰਦਰ ਦੱਸ ਦੇਵਾਂਗੇ ਕਿ ਅਸੀਂ ਕੀ ਕਰ ਰਹੇ ਹਾਂ। ਜਿਹੜਾ ਗੁਰੂ ਸਾਹਿਬ ਦਾ ਹੁਣ ਅਪਮਾਨ ਕੀਤਾ, ਬਾਦਲ ਤੇ ਰੋਕ ਕੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦਾ ਅਪਮਾਨ ਕੀਤਾ, ਬਹੁਤ ਵੱਡਾ ਅਪਮਾਨ ਕੀਤਾ। ਪਰ ਮੈਨੂੰ ਅਮਰਵੀਰ ਜੀ ਬੜੀ ਹੈਰਾਨੀ ਹੈ, ਅੱਜ 4 ਦਿਨ ਹੋ ਗਏ ਨੇ ਇੰਨਾ ਭਾਰੀ ਅਪਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਪਾਲਕੀ ਸਾਹਿਬ ਦਾ ਨਗਰ ਕੀਰਤਨ ਦਾ ਹੋਇਆ। ਨਾ ਸ਼੍ਰੋਮਣੀ ਕਮੇਟੀ ਬੋਲੀ ਹੈ, ਨਾ ਦਿੱਲੀ ਗੁਰਦੁਆਰਾ ਕਮੇਟੀ ਬੋਲੀ ਹੈ, ਨਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਬੋਲਿਆ, ਨਾ ਕੋਈ ਦਮਦਮੀ ਟਕਸਾਲ ਬੋਲੀ ਹੈ, ਨਾ ਕੋਈ ਬਾਬਾ ਬੋਲਿਆ, ਨਾ ਕੋਈ ਬ੍ਰਹਮ ਗਿਆਨੀ ਬੋਲਿਆ, ਨਾ ਕੋਈ ਡੇਰਿਆਂ ਵਾਲਾ ਬੋਲਿਆ, ਔਰ ਕੋਈ ਪੰਥਕ ਜਥੇਬੰਦੀ ਨੇ ਵੀ ਨਹੀਂ ਇਸਦਾ ਦਾ ਨਾਰਾ ਮਾਰਿਆ ਕਿ ਵੀ ਤੁਸੀਂ ਸਾਡੇ ਨਗਰ ਕੀਰਤਨ ਨੂੰ ਕਿੱਦਾਂ ਰੋਕਿਆ, ਗੁਰੂ ਸਾਹਿਬ ਦੀ ਪਾਲਕੀ ਸਾਹਿਬ ਨੂੰ ਕਿੱਦਾਂ ਰੋਕਿਆ, ਤੁਸੀਂ ਹੁੰਦੇ ਕੌਣ ਹੋ? ਕਿਸੇ ਨੇ ਨਹੀਂ ਕਿਹਾ ਜੀ। ਬਿਲਕੁਲ ਬੱਬਰ ਸਾਹਿਬ, ਜਿਹੜੀ ਇਹ ਘਟਨਾ ਹੋਈ ਹੈ ਤੁਸੀਂ ਦੱਸ ਰਹੇ ਹੋ, ਬਿਲਕੁਲ ਇੱਕ ਸਵਾਲ ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਤੇ ਉਠਾਉਂਦੀ ਹੈ, ਉੱਥੇ ਜਿਹੜੇ ਆਗੂ, ਜਿਹੜੇ ਲੀਡਰ ਇਸ ਵਕਤ ਜਸ਼ਨ ਮਨਾ ਰਹੇ ਆ ਜਾਂ ਜਸ਼ਨ ਮਨਾਏ ਆ ਕਰਤਾਰਪੁਰ ਕੋਰੀਡੋਰ ਨੂੰ ਮੁੱਖ ਰੱਖਦਿਆਂ ਹੋਇਆਂ ਵੀ, ਤੇ ਅਦਰਵਾਈਜ਼ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੇ ਵੀ ਇੱਕ ਵੱਡਾ ਸਵਾਲ ਉੱਠਦਾ। ਪਰ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਇਸ ਸਾਰੇ ਮਾਮਲੇ ਨੂੰ, ਤੁਸੀਂ ਲੀਡ ਕਰ ਰਹੇ ਹੋ ਹਮੇਸ਼ਾ, ਹਰ ਸਾਲ ਤੁਹਾਡੀ ਕੋਸ਼ਿਸ਼ ਹੁੰਦੀ ਹੈ, ਹਰ ਸਾਲ ਇਹ ਜਿਹੜਾ ਵਰਤਾਰਾ ਹੈ ਸਰਕਾਰ ਦਾ ਉਹ ਇਸੇ ਤਰ੍ਹਾਂ ਦਾ ਦੇਖਣ ਨੂੰ ਮਿਲਦਾ। ਕੀ ਸਮਝਦੇ ਹੋ ਕਿ ਇਸ ਵਕਤ ਜਿੱਥੇ 550ਵੇਂ ਪ੍ਰਕਾਸ਼ ਦਿਹਾੜੇ ਤੇ ਵੀ ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਟਸ ਤੋਂ ਮਸ ਨਹੀਂ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਕੀ ਉਮੀਦ ਕੀਤੀ ਜਾ ਸਕਦੀ ਹੈ? ਦੇਖੋ ਗੱਲ ਸੁਣੋ, ਇਸ ਵਕਤ ਹਿੰਦੂ ਰਾਜ ਬਣ ਗਿਆ ਹੈ ਇੱਥੇ ਪੂਰਾ, ਇਹਨਾਂ ਦੇ ਦਿਮਾਗ 'ਚ ਆ ਗਿਆ ਅਸੀਂ ਰਾਜਾ ਹੈਗੇ ਆ ਤੇ ਹਿੰਦੂ ਰਾਸ਼ਟਰ ਹੈਗਾ ਤੇ ਇੱਥੇ ਹੋਰ ਕਿਸੇ ਦੀ ਵੈਲਿਊ ਨਹੀਂ ਔਰ ਕੋਈ ਕਿਸੇ ਦੀ ਔਕਾਤ ਵੀ ਨਹੀਂ ਹੈਗੀ। ਜਦ ਸਾਡੀ ਅਕਾਲ ਤਖਤ ਵਾਲੀ ਸੰਸਥਾ ਜਿਹੜੀ ਹੈ ਉਹ ਚੁੱਪ ਹੈ, ਜਥੇਦਾਰ ਅਕਾਲ ਤਖਤ ਨੇ ਸਾਰੇ ਸਮਾਗਮਾਂ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਇੱਕ ਥਾਂ ਤੇ ਨਹੀਂ ਕਿਹਾ ਗੁਰਦੁਆਰਾ ਗਿਆਨ ਗੋਦੀ ਸਾਨੂੰ ਦੇ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਨੇ ਸਮਾਗਮਾਂ ਦੇ ਵਿੱਚ ਕਿਸੇ ਨੇ ਇੱਕ ਬੰਦੇ ਨੇ ਨਹੀਂ ਕਿਹਾ ਸਾਨੂੰ ਗੁਰਦੁਆਰਾ ਸਾਡੇ ਬਾਬਾ ਜੀ ਦਾ ਵਾਪਸ ਕਰ ਦਿਓ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਮਦਮੀ ਟਕਸਾਲ ਕਿਸੇ ਨੇ ਕਿਸੇ ਸਮਾਗਮ ਦੇ ਵਿੱਚ, ਕਿਸੇ ਸਟੇਜ ਤੇ, ਕਿਸੇ ਪ੍ਰੈਸ ਵਿੱਚ, ਕਿਸੇ ਮੀਡੀਆ ਦੇ ਸਾਹਮਣੇ, ਕਿਸੇ ਸੋਸ਼ਲ ਮੀਡੀਆ ਤੇ ਵੀ ਨਹੀਂ ਕਿਹਾ ਕਿ ਸਾਡੇ ਬਾਬਾ ਜੀ ਦਾ ਗੁਰਦੁਆਰਾ ਇਤਿਹਾਸਕ ਗੁਰਦੁਆਰਾ 460 ਸਾਲ ਪੁਰਾਤਨ ਗੁਰਦੁਆਰਾ ਜਿੱਥੇ ਬਾਬਾ ਜੀ ਨੇ ਬੜੇ ਸਾਲ ਗੁਜ਼ਾਰੇ, ਜਿੱਥੇ ਨਾਨਕ ਵਾੜਾ ਹੈ, ਜਿਹੜੀ 25 ਏਕੜ ਜ਼ਮੀਨ ਲੋਕ ਹੜਪਣਗੇ, ਇਹਨਾਂ ਨੇ ਮੰਗਿਆ ਹੀ ਨਹੀਂ ਤੇ ਜਦ ਇਹ ਮੰਗੀ ਨਹੀਂ ਰਹੇ। ਔਰ ਇਸ ਤੋਂ ਪਹਿਲਾਂ 2 ਸਾਲ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ, ਅਕਾਲ ਤਖਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ, ਹਰਿਮੰਦਰ ਸਾਹਿਬ ਸਾਰੀ ਕੌਮ ਨੂੰ ਜੇ ਵੱਡੇ ਲੀਡਰਾਂ ਦੀ ਮੀਟਿੰਗ ਕਰਦੇ ਨੇ ਅਸੀਂ ਗੁਰਦੁਆਰਾ ਲੈਣਾ ਸਾਡੇ ਬਾਬਾ ਜੀ ਦਾ, ਚੁੱਪ ਕਿਉਂ ਹੋ ਗਏ? ਸਾਰੇ ਸੰਸਾਰ ਦੇ ਸਿੱਖਾਂ ਕੋਲ ਜਪਜੀ ਸਾਹਿਬ ਦਾ ਪਾਠ ਕਰਵਾਇਆ, ਸਾਰੇ ਭਾਰਤ ਰੋਜ਼ ਕਰਨ ਸਿੱਖ, ਪਰ ਇੱਕ ਸਪੈਸ਼ਲ ਕਿ ਅਸੀਂ ਪਾਠ ਫਲਾਣਾ ਤਰੀਕ ਨੂੰ ਇਤਨੇ ਵਜੇ ਸਾਰੇ ਮਿਲ ਕੇ ਸੰਸਾਰ ਭਰ ਦੇ ਸਿੱਖ ਕਰਾਂਗੇ ਤਾਂ ਕਿ ਸਾਡਾ ਗੁਰਦੁਆਰਾ ਬਾਬਾ ਜੀ ਦਾ ਵਾਪਸ ਮਿਲੇ। ਤੇ ਹੁਣ ਕਿਉਂ ਚੁੱਪ ਹੋ ਗਏ? ਹੁਣ ਕਿਉਂ ਮੋਦੀ ਤੋਂ ਡਰ ਗਏ?
क्यों अमित शाह तो डर गए? मैं उन्होंने क्या मंत्री नो ਤੁਹਾਡੇ ਤੋਂ ਚੰਗਾ ਸਾਡਾ इमरान खान है, पाकिस्तान है, जिसने 200 एकड़ जमीन ਦੇ यूनिवर्सिटी का ऐलान कर दिता, जिन्होंने काम शुरू कर दिता, जिन्होंने श्री करतारपुर साहब ਦੇ ਨਾਲ सैकड़े एकड़ जमीन गुरुद्वारा साहब ਦੇ ਨਾਲ लगा दी, जिन्होंने धूमधाम ਨਾਲ पाकिस्तान ਦੇ ਵਿੱਚ बाबा जी ਦੇ ਸਮਾਗਮ ਕੀਤੇ। ਤੁਹਾਡੇ ਤੋਂ ਚੰਗੇ ਤੇ ਉਹ ਨੇ ਜਿਨ੍ਹਾਂ ਨੂੰ ਤੁਸੀਂ ਦੁਸ਼ਮਣ ਕਹਿੰਦੇ ਹੋ ਜੀ। ਤੇ ਤੁਸੀਂ ਸਾਡੇ ਹੋ, ਤੁਸੀਂ ਸਾਡੇ ਹੋ, ਸਾਨੂੰ ਕਹਿੰਦੇ ਹੋ ਸਾਡੇ ਹੋ, ਤੇ ਤੁਸੀਂ ਸਾਡੇ ਵਾਸਤੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਉੱਤਰਾਖੰਡ ਦੇ। ਸਾਨੂੰ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਜਾਣ ਦੀ ਆਗਿਆ ਨਹੀਂ, ਸਾਨੂੰ ਦੀਵਾ ਬੱਤੀ ਕਰਨ ਦੀ ਆਗਿਆ ਨਹੀਂ, ਸਾਨੂੰ ਅਰਦਾਸ ਕਰਨ ਦੀ ਆਗਿਆ ਨਹੀਂ, ਤੇ ਤੁਸੀਂ ਸਾਡੇ ਹੋ। ਮੈਂ ਉਹ ਮੰਤਰੀ ਨੂੰ ਕਿਹਾ ਇਹ ਯਾਦ ਰੱਖਣਾ, ਸਿੱਖ ਜ਼ਰੂਰ ਆਉਣਗੇ, ਸਿੱਖਾਂ ਨੇ ਇੱਥੇ ਆ ਕੇ ਕਰਤਾਰਪੁਰ ਸਾਹਿਬ ਤੋਂ ਵੀ ਵੱਡਾ ਗੁਰਦੁਆਰਾ ਬਣਾ ਦੇਣਾ ਜੀ। ਤੁਸੀਂ ਫਿਕਰ ਨਾ ਕਰੋ। ਸਿੱਖ ਆ ਜਾਣ 10 ਸਾਲ ਬਾਅਦ, 50 ਸਾਲ ਬਾਅਦ, 100 ਸਾਲ ਬਾਅਦ, ਸਿੱਖਾਂ ਨੇ ਹਾਥੀ ਪੌੜੀ ਤੇ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਬਹੁਤ ਵੱਡਾ ਬੜਾ ਆਲੀਸ਼ਾਨ ਸਥਾਨ ਬਣਾਉਣਾ ਹੈ। ਮੈਂ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ, ਮੈਂ ਕਿਹਾ ਤੁਸੀਂ ਅਯੁੱਧਿਆ ਵਿੱਚ ਪ੍ਰਭੂ ਰਾਮ ਦਾ ਮੰਦਰ 700 ਸਾਲ ਬਾਅਦ ਹੁਣ ਤੁਸੀਂ ਲੈ ਰਹੇ ਹੋ ਜੀ। ਸਾਨੂੰ ਤੇ ਹਾਲੇ 30-35 ਸਾਲ ਹੋਏ ਨੇ। ਔਰ ਮੈਂ ਕਿਹਾ ਕਿ ਤੁਹਾਡਾ ਬਾਬਰੀ ਮਸਜਿਦ ਤੁਸੀਂ 7 ਸਾਲਾਂ ਬਾਅਦ ਤੋੜ ਕੇ ਤੇ ਇੱਥੇ ਮੰਦਰ ਦੀ ਸ਼ੁਰੂਆਤ ਕਰੋਗੇ। ਅੱਗੋਂ ਤੇ ਰੱਬ ਜਾਣੇ ਬਣਦਾ ਕਿ ਨਹੀਂ ਬਣਦਾ, ਕਦ ਬਣਦਾ ਤੇ ਕੌਣ ਬਣਨ ਦਿੰਦਾ, ਗੱਲਾਂ ਬਾਤੀਆਂ ਨੇ। ਪਰ ਮੈਂ ਕਿਹਾ ਕਿ ਸਿੱਖਾਂ ਨੂੰ ਤੁਸੀਂ ਜਾਣਦੇ ਨਹੀਂ, ਜਿੱਥੇ ਤੁਸੀਂ ਅੱਜ ਦੀ ਲੀਡਰਸ਼ਿਪ ਨਾ ਦੇਖੋ ਸਿੱਖਾਂ ਦੀ, ਤੁਸੀਂ ਬਾਦਲ ਪਰਿਵਾਰ ਨੂੰ ਨਾ ਦੇਖੋ, ਤੁਸੀਂ ਸ਼੍ਰੋਮਣੀ ਕਮੇਟੀ ਨੂੰ ਨਾ ਦੇਖੋ, ਤੁਸੀਂ ਅੱਜ ਦੇ ਮੌਜੂਦਾ ਬਾਦਲ ਦੇ ਅਕਾਲ ਤਖਤ ਤੇ ਬਣਾਏ ਹੋਏ ਜਥੇਦਾਰ ਨੂੰ ਨਾ ਦੇਖੋ, ਤੁਸੀਂ ਉਹਨਾਂ ਸਿੱਖਾਂ ਨੂੰ ਦੇਖੋ ਜਿਨ੍ਹਾਂ ਸਿੱਖਾਂ ਨੇ ਆਉਣਾ ਹੈ। ਮੈਂ ਕਿਹਾ ਜਿੱਥੇ ਤੁਹਾਡੀ ਸੋਚ ਬਦਲ ਹੋ ਜਾਂਦੀ ਹੈ ਨਾ, ਉੱਥੇ ਸਿੱਖਾਂ ਦੀ ਸੋਚ ਸ਼ੁਰੂ ਹੁੰਦੀ ਆ। ਯਾਦ ਰੱਖਣਾ ਤੇ ਸਿੱਖਾਂ ਨੇ ਆਉਣਾ ਜੀ ਇੱਥੇ, ਤੇ ਜੇ ਤੁਸੀਂ ਸੋਚੋ ਕਿ ਅਸੀਂ ਇੱਕ ਪੱਥਰ ਲਾ ਦੇਵਾਂਗੇ ਤੇ ਪੱਥਰ ਨਹੀਂ ਚਲੇਗਾ। ਇਹ ਬਾਬਾ ਜੀ ਦਾ ਪਵਿੱਤਰ ਸਥਾਨ ਹੈ, ਸੈਂਕੜੇ ਏਕੜ ਜ਼ਮੀਨ ਸਾਡੀ ਤੁਹਾਡੇ ਕੋਲ ਹੈ ਇੱਥੇ। ਉਹ ਹੱਸ ਕੇ ਮੈਨੂੰ ਕਹਿੰਦਾ मंत्री कि देखो बात ये है, पत्थर के अलावा यहाँ कुछ नहीं लगेगा, आप बेकार की बातें कर रहे हैं जी। पत्थर लगा देंगे, बाबा जी यहाँ पे आए थे, आप बेकार की बातें कर रहे हैं। मैनू वो बार बार एहसास करा रहा थी कि इत्थे हुण गुरुद्वारा कदी नहीं बनना जी। बिल्कुल ਬੱਬਰ ਸਾਹਿਬ आने मैं वाले एहसास करा रहा थी तुसी गलत सोचते हो, ਤੁਹਾਡੀ ਸੋਚ ਗਲਤ ਹੈ। ਸਿੱਖਾਂ ਨੇ ਇਸ ਸਥਾਨ ਤੇ ਜ਼ਰੂਰ ਆਉਣਾ ਹੈ, ਅੱਜ ਨਹੀਂ ਆ ਰਹੇ, ਕੱਲ ਨਹੀਂ ਆ ਰਹੇ, ਇੱਥੇ ਆਉਣਗੇ। ਮੈਂ ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ, ਉਹ ਮੇਰਾ ਮੁਸਕਰਾ ਕੇ ਮੈਨੂੰ ਕਹਿੰਦਾ ਸੀ ਇਹ ਰਿਕਾਰਡ ਦੀ ਗੱਲਾਂ ਨੇ, ਸ਼ੂਟਿੰਗ ਦੀਆਂ ਗੱਲਾਂ ਨੇ, ਫੁਟੇਜ ਹੈ, ਵੀਡੀਓ ਨੇ। ਮੈਂ ਜਿੰਨੀਆਂ ਵੀ ਗੱਲਾਂ ਅਮਲ ਵੀਰ ਜੀ ਤੁਹਾਡੇ ਨਾਲ ਕਰ ਰਿਹਾ, ਦਾ ਬੇਸਿਸ ਆਫ ਐਵੀਡੈਂਸ ਜੀ, ਦਾ ਬੇਸਿਸ ਆਫ ਫੁਟੇਜ। ਮੈਂ ਕੋਈ ਇਦਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਸ਼੍ਰੋਮਣੀ ਕਮੇਟੀ ਕਹੇ ਕਿ ਇਹ ਗਲਤ ਗੱਲ ਕਰ ਰਹੇ ਨੇ, ਜਾਂ ਦਿੱਲੀ ਗੁਰਦੁਆਰਾ ਕਮੇਟੀ ਕਹੇ ਕਿ ਸਰਦਾਰ ਗਲਤ ਗੱਲ ਕਰ ਰਹੇ ਨੇ, ਤੇ ਜੇ ਬਾਦਲ ਪਰਿਵਾਰ ਕਹੇ ਕਿ ਇਹ ਗਲਤ ਗੱਲ ਕਰ ਰਹੇ ਨੇ। ਸਾਰੀਆਂ ਫੋਟੋਜ਼ ਨੇ, ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੀਆਂ ਸਾਰੀਆਂ ਫੋਟੋਜ਼ ਨੇ। ਔਰ ਇਹਨਾਂ ਨੇ ਬਹੁਤ ਭਾਰੀ ਅਪਮਾਨ ਕੀਤਾ। ਮੋਦੀ ਨੂੰ ਮਾਫੀ ਮੰਗਣੀ ਚਾਹੀਦੀ ਹੈ, ਅਮਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਹੈ, ਉੱਤਰਾਖੰਡ ਸਰਕਾਰ ਬਰਖਾਸਤ ਹੋਣੀ ਚਾਹੀਦੀ ਹੈ, ਤੇ ਦੋਸ਼ੀ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਗੁਰਦੁਆਰਾ ਤੇ ਸਿੱਖ ਕੌਮ ਕਦੇ ਨਾ ਕਦੇ ਲੈ ਲੇਗੀ, ਪਰ ਇਹਨਾਂ ਨੇ ਜਿਹੜਾ ਹੋਰ ਅਪਮਾਨ ਕੀਤਾ ਇਸ ਨੂੰ ਬਖਸ਼ਿਆ ਨਹੀਂ ਜਾ ਸਕਦਾ। ਜੀ ਬਿਲਕੁਲ ਬੱਬਰ ਸਾਹਿਬ, ਜਿੱਥੇ ਤੁਸੀਂ ਹਿੰਦੂ ਰਾਜ ਦੀ ਗੱਲ ਕੀਤੀ ਹੈ ਵੀ ਇਸ ਵਕਤ ਜਿਹੜਾ ਹਿੰਦੂ ਰਾਸ਼ਟਰ ਹੈਗਾ ਉਹ ਬਣਿਆ ਹੋਇਆ ਨਜ਼ਰ ਆ ਰਿਹਾ ਹੈ, ਇਨ ਰਿਐਲਿਟੀ ਜਦੋਂ ਅਸੀਂ ਗਰਾਊਂਡ ਦੇ ਉੱਤੇ ਦੇਖਦੇ ਹਾਂ ਤਾਂ ਘੱਟ ਗਿਣਤੀਆਂ ਦੇ ਪ੍ਰਤੀ ਜਿਹੜਾ ਸਰਕਾਰ ਦਾ ਰਵੱਈਆ ਹੈ ਉਹ ਅਸੀਂ ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਕੀਤੀ ਹੈ। ਤੇ ਜਿਸ ਦਿਨ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੁੰਦਾ ਉਸੇ ਦਿਨ ਸੁਪਰੀਮ ਕੋਰਟ ਬਾਬਰੀ ਮਸਜਿਦ ਦੇ ਕੇਸ ਦੇ ਉੱਤੇ ਫੈਸਲਾ ਸੁਣਾਉਂਦੀ ਹੈ ਤੇ ਉਹ ਫੈਸਲਾ ਹਿੰਦੂ ਤਵੀਆਂ ਦੇ ਹੱਕ ਦੇ ਵਿੱਚ ਜਾਂਦਾ। ਸੋ ਘੱਟ ਗਿਣਤੀਆਂ ਦੇ ਪ੍ਰਤੀ ਜਿਹੜੀ ਸਰਕਾਰ ਦੀ ਇਸ ਵਕਤ ਨੀਤੀ ਨਜ਼ਰ ਆ ਰਹੀ ਹੈ ਉਹ ਗੁਰਦੁਆਰਾ ਗਿਆਨ ਗੋਦੜੀ ਪ੍ਰਤੀ ਹੋਵੇ, ਬਾਬਰੀ ਮਸਜਿਦ ਪ੍ਰਤੀ ਹੋਵੇ, ਕਿਵੇਂ ਦੇਖਦੇ ਹੋ ਜਦੋਂ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਐਨਾਲਾਈਜ਼ ਕਰ ਰਹੇ ਹਾਂ? ਦੇਖੋ, ਹਿੰਦੁਸਤਾਨ ਦੇ ਵਿੱਚ ਮੁਸਲਮਾਨ ਭਰਾਵਾਂ ਨੂੰ ਤੇ ਇਹਨਾਂ ਨੇ ਡਰਾ ਰੱਖਿਆ ਪੂਰੀ ਤਰ੍ਹਾਂ। ਔਰ
ਮਾਫ ਕਰਨਾ, ਮੇਰੇ ਸ਼ਬਦਾਂ ਨੂੰ ਤੁਸੀਂ ਅਦਰਵਾਈਜ਼ ਨਾ ਲੈਣਾ। ਮੇਰੇ ਜਿਹੜੇ ਮੁਸਲਮਾਨ ਭਰਾ ਨੇ ਥੋੜੇ ਜਿਹੇ ਸੰਕੋਚ ਵਿੱਚ ਨੇ, ਡਰੇ ਹੋਏ ਨੇ, ਘਬਰਾਏ ਹੋਏ ਨੇ, ਔਰ ਮੁਸਲਿਮ ਲੀਡਰਸ਼ਿਪ ਨੂੰ ਸਮਝ ਨਹੀਂ ਆ ਰਹੀ ਇਹਨਾਂ ਨਾਲ ਕਿੱਦਾਂ ਗੱਲ ਕੀਤੀ ਜਾਏ ਜੀ। ਔਰ ਇਸ ਜਜਮੈਂਟ ਦੇ ਬਾਰੇ ਆਫ ਦੀ ਰਿਕਾਰਡ ਸੜਕਾਂ ਤੇ ਪਰਸਨਲ ਤੇ ਮੁਸਲਮਾਨ ਬਹੁਤ ਸਖਤ ਨਾਰਾਜ਼ ਨੇ, ਪਰ ਪਬਲਿਕਲੀ ਉਹਨਾਂ ਦਾ ਜਿਹੜਾ ਰਿਐਕਸ਼ਨ ਹੈ ਉਹ ਸਾਹਮਣੇ ਨਹੀਂ ਆਇਆ। ਇਹ ਸਰਕਾਰ ਹੁਣ ਇਹ ਸਮਝਦੀ ਹੈ ਜੇ ਅਸੀਂ ਹਿੰਦੁਸਤਾਨ ਦੇ ਵਿੱਚ 25 ਕਰੋੜ ਮੁਸਲਮਾਨਾਂ ਨੂੰ ਡਰਾ ਸਕਦੇ ਹਾਂ ਤੇ ਸਿੱਖਾਂ ਦੀ ਤੇ ਕੋਈ ਗਿਣਤੀ ਕੋਈ ਨਹੀਂ ਜੀ। ਸਿੱਖਾਂ ਨੂੰ ਹੈ ਜਿਹੜੇ ਸਿੱਖ ਨੇ ਸਰਦਾਰ, ਇਹਨਾਂ ਨੂੰ ਵੀ ਥੋੜਾ ਠੰਡਾ ਕਰੀਏ। ਇਹ ਸਰਦਾਰਾਂ ਨੂੰ ਅਹਿਸਾਸ ਕਰਾ ਰਹੇ ਨੇ ਕਿ ਤੁਹਾਡੇ ਚ ਹੁਣ ਦਮ ਹੀ ਨਹੀਂ ਹੈਗਾ ਆਪਣੇ ਗੁਰਦੁਆਰਾ ਸਾਹਿਬ ਲੈਣ ਦਾ, ਇਤਿਹਾਸਕ ਗੁਰਦੁਆਰਾ ਲੈਣ ਦਾ, ਤੇ ਤੁਸੀਂ ਸਰਕਾਰ ਨਾਲ ਕਿੱਦਾਂ ਦੋ ਸਰਕਾਰ ਨੂੰ ਕਿੱਦਾਂ ਅੱਖਾਂ ਦਿਖਾਉਂਦੇ ਹੋ। ਅਸੀਂ ਜੇ ਤੁਸੀਂ ਕੋਈ ਸਟੈਂਡ ਲਿਆ ਤੇ ਅਸੀਂ ਜੇ ਮੁਸਲਮਾਨਾਂ ਨੂੰ ਸਿੱਧਾ ਕਰ ਸਕਦੇ ਹਾਂ ਤੇ ਤੁਹਾਨੂੰ ਵੀ ਕਰ ਸਕਦੇ ਹਾਂ। ਇਹ ਇੱਕ ਸੁਨੇਹਾ ਸਿੱਖਾਂ ਨੂੰ ਹਿੰਦੁਸਤਾਨ ਦੇ ਵਿੱਚ। ਜੇ ਸੁਨੇਹਾ ਨਾ ਹੋਵੇ ਤੇ ਬਾਦਲ ਬੋਲੇ ਨਾ ਬਾਬਾ ਜੀ ਦਾ, ਉਹ ਵੀ ਤਾਂ ਸਿੱਖ ਹੈ ਬਾਦਲ ਭਾਈ। ਸ਼੍ਰੋਮਣੀ ਕਮੇਟੀ ਵੀ ਤਾਂ ਸਿੱਖਾਂ ਦੀ ਹੈ ਜੀ। ਦਿੱਲੀ ਗੁਰਦੁਆਰਾ ਕਮੇਟੀ ਵੀ ਤਾਂ ਸਿੱਖਾਂ ਦੀ ਹੈ, ਦਮਦਮੀ ਟਕਸਾਲ ਵੀ ਤਾਂ ਸਿੱਖਾਂ ਦੀ ਹੈ। ਤੁਸੀਂ ਅਕਾਲ ਤਖਤ ਦਾ ਜਥੇਦਾਰ ਭਾਈ ਯਾਰ ਤੁਹਾਨੂੰ ਨਹੀਂ ਮਿਲਦਾ, ਤੁਹਾਨੂੰ ਉਹ ਨਹੀਂ ਦਿੰਦੇ। ਉਹ ਕਮ ਸੇ ਕਮ ਤੁਸੀਂ ਮੰਗੋ ਤਾਂ ਸਹੀ। ਤੁਸੀਂ ਵਿਰੋਧ ਤੇ ਕਰੋ, ਤੁਸੀਂ ਪ੍ਰੋਟੈਸਟ ਤੇ ਕਰੋ। ਨਾ ਪ੍ਰੋਟੈਸਟ, ਨਾ ਵਿਰੋਧ, ਨਾ ਮੰਗ ਤੇ ਸਰਕਾਰ ਤੁਹਾਨੂੰ ਇੱਥੋਂ ਸਾਫ਼ ਹੈ ਕਿ ਇਹ ਡਰੇ ਹੋਏ ਨੇ। ਇਹ ਵੀ ਮੁਸਲਮਾਨ ਭਰਾਵਾਂ ਵਾਂਗ ਡਰ ਗਏ ਨੇ ਮੋਦੀ ਤੋਂ, ਅਮਿਤ ਸ਼ਾਹ ਤੋਂ, ਸਰਕਾਰ ਤੋਂ, ਉੱਤਰਾਖੰਡ ਤੋਂ, RSS ਤੋਂ, BJP ਤੋਂ ਚੰਗੀ ਤਰ੍ਹਾਂ ਡਰੇ ਹੋਏ ਨੇ। ਔਰ ਜੇ ਡਰੇ ਨਾ ਹੁੰਦੇ ਹਮਾਰੀ ਜੀ, ਤੁਸੀਂ ਤੇ ਜਰਨਲਿਸਟ ਹੋ, ਅਗਰ ਡਰੇ ਨਾ ਹੁੰਦੇ ਇਹਨਾਂ ਦੇ ਮੂੰਹ ਚੋਂ ਇੰਨੇ ਸ਼ਬਦ ਕਿਉਂ ਨਹੀਂ ਨਿਕਲੇ ਜੀ। ਇਹਨਾਂ ਨੇ ਮੰਗਿਆ ਹੀ ਨਹੀਂ ਤੇ ਸਰਕਾਰ ਕਿਉਂ ਦੇ ਦੇਗੀ। ਅਸੀਂ ਤੇ ਸਧਾਰਨ ਸਿੱਖ ਹਾਂ ਬਈ, ਅਸੀਂ ਤੇ ਸਧਾਰਨ ਆਮ ਸਿੱਖ ਹਾਂ, ਅਸੀਂ ਤੇ ਸਧਾਰਨ ਆਮ ਗੁਰੂ ਦੇ ਸਿੱਖ ਹਾਂ ਤੇ ਸਾਡੇ ਮਨ ਵਿੱਚ ਆਪਣੇ ਬਾਬਾ ਜੀ ਦੇ ਪ੍ਰਤੀ ਬਹੁਤ ਅਥਾਹ ਪਿਆਰ ਹੈ ਤੇ ਸਾਡਾ ਵਸ ਨਹੀਂ ਚੱਲਿਆ। ਅਸੀਂ ਇੱਕ ਨਗਰ ਕੀਰਤਨ ਲੈ ਕੇ ਚੱਲ ਪਿਆ ਸੀ ਪਿਛਲੇ 15-20 ਸਾਲਾਂ ਤੋਂ। ਅਸੀਂ ਹਰ ਸਾਲ 4-5 ਵਾਰੀ ਮੁਜ਼ਾਹਰੇ ਕਰਦੇ ਹਾਂ, ਗ੍ਰਿਫਤਾਰੀ ਹੁੰਦੇ ਨੇ। ਹੁਣ ਤੱਕ 60 ਵਾਰੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਗੱਲ ਪਤਾ ਕੀ ਹੈ, ਮੁਸਲਮਾਨਾਂ ਨੂੰ ਡਰਾ ਕੇ ਇਹਨਾਂ ਨੇ ਇੱਕ ਸੰਦੇਸ਼ ਦੇ ਦਿੱਤਾ RSS ਨੇ ਕਿ ਜੇ ਅਸੀਂ ਮੁਸਲਮਾਨ ਭਰਾਵਾਂ ਨੂੰ ਇਸ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨੂੰ ਚੁੱਪ ਕਰਾ ਸਕਦੇ ਹਾਂ, ਡਰਾ ਸਕਦੇ ਹਾਂ, ਧਮਕਾ ਸਕਦੇ ਹਾਂ ਤੇ ਫਿਰ ਹੋਰਾਂ ਦੀ ਤੇ ਕੋਈ ਕੀਮਤ ਹੀ ਨਹੀਂ ਹੈ। ਅਸੀਂ ਤੁਸੀਂ ਦੱਸੋ, ਅਸੀਂ ਸਾਰੇ ਦੇਸ਼ ਦੇ ਵਿੱਚ ਹਿੰਦੁਸਤਾਨ ਵਿੱਚ ਅਲੱਗ-ਅਲੱਗ ਥਾਵਾਂ ਤੇ ਹੈਗੇ ਆ, ਪਰ ਥੋੜੇ ਹੈਗੇ ਆ। ਇਹਨਾਂ ਨੇ ਦੇਖਿਆ ਕਿ ਜੇ ਮੁਸਲਮਾਨ ਚੁੱਪ ਹੋ ਗਿਆ ਤੇ ਫਿਰ ਸਿੱਖਾਂ ਦੀ ਤੇ ਕੋਈ ਔਕਾਤ ਹੀ ਨਹੀਂ ਹੈ। ਉਹ ਸਾਬਤ ਵੀ ਹੋ ਰਿਹਾ ਹੈ, ਉਹ ਸਾਬਤ ਹੋ ਰਿਹਾ। ਜਿਨ੍ਹਾਂ ਨੂੰ ਸ਼ਰਮ ਆਣੀ ਚਾਹੀਦੀ ਹੈ, ਜਿਹੜੇ ਤਖਤਾਂ ਤੇ ਬੈਠੇ ਨੇ ਸ਼ਰਮ ਆਣੀ ਚਾਹੀਦੀ ਹੈ, ਜਿਹੜੇ ਸ਼੍ਰੋਮਣੀਆਂ ਕਮੇਟੀਆਂ ਤੇ ਬੈਠੇ ਨੇ, ਜਿਹੜੇ ਦਿੱਲੀ ਗੁਰਦੁਆਰਾ ਕਮੇਟੀਆਂ ਤੇ ਬੈਠੇ ਨੇ, ਜਿਹੜੇ ਵੱਡੀਆਂ ਟਕਸਾਲਾਂ ਦੇ ਕਾਬਜ ਹੋ ਗਏ ਨੇ, ਜਿਹੜੇ ਪੰਥਕ ਜਥੇਬੰਦੀਆਂ ਦੇ ਕਾਬਜ ਹੋ ਗਏ ਨੇ। ਰਾਤ ਨੂੰ ਪਰਦੇ ਦੇ ਪਿੱਛੇ ਉਹਨਾਂ ਦੇ ਸੰਬੰਧ ਕਿਸ ਨਾਲ ਕਿਤਨੇ ਨੇ ਅਤੇ ਦਿਨ ਬੋਲਿਆ ਸਭ ਕੁਝ ਜਾਣਦਾ। ਇੱਥੇ ਗੁਰੂ ਨਾਨਕ ਸਾਹਿਬ ਜਾਣਦੇ ਨੇ। ਪਰ ਮੈਂ ਦੱਸ ਦਵਾਂ ਤੁਹਾਨੂੰ, ਸਿੱਖਾਂ ਨੇ ਜਿਹੜੇ ਆਣਾ ਨਾ ਉਹਨਾਂ ਨੇ ਆਉਣਾ ਹੀ ਆਉਣਾ ਹੈ। ਤੁਸੀਂ ਅੱਜ ਦੇ ਇਹਨਾਂ ਨੂੰ ਨਾ ਦੇਖੋ, ਮੈਨੂੰ ਭਰੋਸਾ ਹੈ ਗੁਰੂ ਨਾਨਕ ਦੇ ਸਿੱਖ ਜ਼ਰੂਰ ਆਉਣਗੇ। ਮੈਨੂੰ ਭਰੋਸਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸੇ ਜ਼ਰੂਰ ਆਉਣਗੇ। ਮੈਨੂੰ ਭਰੋਸਾ ਹੈ ਸਿੱਖ ਇਸ ਗੁਰਦੁਆਰਾ ਸਾਹਿਬ, ਪਵਿੱਤਰ ਗੁਰਦੁਆਰਾ ਸਾਹਿਬ, ਇਤਿਹਾਸਕ ਗੁਰਦੁਆਰਾ ਸਾਹਿਬ, ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਨੂੰ ਨਹੀਂ ਛੋੜਨਗੇ। ਸਿੱਖ ਨਹੀਂ ਛੋੜਨਗੇ। ਅੱਜ ਦੇ ਦੌਰ ਦੇ ਵਿੱਚ ਦਲਾਲਾਂ ਦਾ, ਏਜੰਟਾਂ ਦਾ, ਅੱਜ ਦੇ ਦੌਰ ਦੇ ਵਿੱਚ ਮੁਖਬਰਾਂ ਦਾ ਜ਼ਮਾਨਾ ਹੈ। ਅੱਜ ਕੱਲ ਮੁਖਬਰਾਂ ਦੀ ਜਿਹੜੀ ਹੈ ਚਾਂਦੀ ਹੈ, ਅੱਜ ਕੱਲ ਦਲਾਲਾਂ ਦੀ ਚਾਂਦੀ ਹੈ। ਅੱਜ ਕੱਲ ਦੇ ਰਾਸਤੇ ਦੇ ਇੰਟਰਸਟ ਤੇ ਖੜੀਆਂ ਸਿੱਖ ਸੰਸਥਾਵਾਂ, ਉਹਨਾਂ ਦੀ ਚਾਂਦੀ ਹੈ। ਮੈਂ ਤੁਹਾਡੇ ਮੰਚ ਤੋਂ ਪੁੱਛਣਾ ਕਿ ਗੱਲ ਕੀ ਹੈ, ਕਾਰਨ ਕੀ ਹੈ ਕਿ ਇਤਨੇ ਵੱਡੇ ਸਮਾਗਮ 550ਵੇਂ ਸਾਲ ਤੇ ਅਸੀਂ ਮਨਾਏ ਸੰਸਾਰ ਭਰ ਵਿੱਚ, ਕਿਸੇ ਨੇ ਕਿਉਂ ਨਹੀਂ ਗੁਰਦੁਆਰਾ ਗਿਆਨ ਗੋਦੀ ਸਾਹਿਬ ਦੀ ਗੱਲ ਵੀ ਕੀਤੀ।
ਤੁਹਾਡੀ ਚੁੱਪੀ ਨੇ ਤੁਹਾਡਾ ਮੈਸੇਜ ਦੇ ਦਿੱਤਾ ਹੈ। ਤੁਸੀਂ ਡਰੇ ਹੋਏ ਹੋ, ਘਬਰਾਏ ਹੋਏ ਹੋ। ਤੁਸੀਂ ਉਹ ਸਿੱਖ ਨਹੀਂ ਰਹੇ ਜਿਹੜੇ ਸਿੱਖਾਂ ਦੇ ਬਾਰੇ ਲੋਕ ਗੱਲਾਂ ਕਰਿਆ ਕਰਦੇ ਸੀ। ਜੀ ਅਸੀਂ ਤੇ ਬਿਲਕੁਲ ਵਿਚਾਰੇ ਹਾਂ, ਅਸੀਂ ਤੇ ਨਮਾਣੇ ਦੇ ਆਮ ਸੰਗਤ ਹਾਂ, ਅਸੀਂ ਤੇ ਆਮ ਸਿੱਖ ਹਾਂ। ਸਾਡੇ ਵਾਸਤੇ ਦੇ ਵਿੱਚ ਕੁਛ ਨਹੀਂ। ਅਸੀਂ ਤੇ 20, 22, 24 ਗੱਡੀਆਂ ਲੈ ਕੇ ਗੁਰੂ ਸਾਹਿਬ ਜੀ ਨਾਲ ਲੈ ਕੇ ਆਪਣੇ ਪਵਿੱਤਰ ਸਥਾਨ ਤੇ ਜਾ ਕੇ ਅਰਦਾਸ ਕਰਨਾ ਚਾਹੁੰਦੇ ਸੀ। ਅਸੀਂ ਤੇ ਉੱਥੇ ਜਾ ਕੇ ਇੱਕ ਦੀਵਾ ਬੱਤੀ ਕਰਨਾ ਚਾਹੁੰਦੇ ਸੀ। ਅਸੀਂ ਤੇ ਉੱਥੇ ਇੱਕ ਦਿਨ ਵਾਸਤੇ ਸਿਮਰਨ ਕਰਨਾ ਚਾਹੁੰਦੇ ਸੀ। ਅਸੀਂ ਤੇ ਚਾਹੁੰਦੇ ਸੀ ਕਿ ਸਾਡੇ ਬਾਬਾ ਜੀ ਦਾ ਉਹ ਪਵਿੱਤਰ ਸਥਾਨ ਹਨੇਰੇ ਵਿੱਚ ਨਾ ਪਿਆ ਰਹੇ, ਉਹ ਗੁੱਪ ਹਨੇਰੇ ਚ ਨਾ ਰਹੇ। ਬਾਬਾ ਜੀ ਦਾ ਪਵਿੱਤਰ ਸਥਾਨ ਬਾਬਾ ਜੀ ਇਕੱਲੇ ਨਾ ਰਹਿਣ, ਅਸੀਂ ਵੀ ਜਾਈਏ। ਤੇ ਪੰਡਤਾਂ ਨੇ ਦਿਖਾਇਆ ਅਸੀਂ गुरु नानक साहब ने तो कर देता है। ਅਸੀਂ गुरुद्वारा यहाँ से निकाल दिया है, गुरु नानक साहब को बाहर निकाल दिया, क्योंकि गुरु नानक की वाणी हमें वारा नहीं खाती। गुरु नानक पितरों को पानी देने के खिलाफ है, अजम्बर के खिलाफ है, मनमत के खिलाफ है, सूरज को पानी देने के खिलाफ है। ये तो हमारा धंधा है पंडितों का। अगर गुरु नानक हर की पौड़ी पे होंगे तो हमारा तो धंधा ही चौपट हो जाएगा। इसलिए हमने गुरु नानक को बाहर निकाल दिया। जी बिल्कुल का कहना। ਬਿਲਕੁਲ ਬੱਬਰ ਸਾਹਿਬ, ਜਿਹੜਾ ਮੈਸੇਜ ਹੈ ਕੌਮ ਨੂੰ ਉਹ ਇਹੀ ਦਿੱਤਾ ਜਾ ਰਿਹਾ ਹੈ ਇਸ ਵਕਤ, ਤੇ ਜਿੱਥੇ ਤੁਹਾਡਾ ऑप्टिमिज्म है ਜਿਹੜਾ एक ये ऊपर मैसेज आ रहा है, ये जो गुरचरण सिंह बब्बर है जी, ये 3 अखबारों का एडिटर है। ये अपनी अखबारों का मिसयूज करता है, ये किताबें लिखता है, किताबें गलत लिखता है, ये भाषण गलत करता है। गुरचरण सिंह बब्बर जो है ये नफरत फैला रहा है मेरे खिलाफ लगातार। अपने ही भाईचारा जिहड़ा वो शिकायतां भेज रहा ਉਹਨੂੰ DGP उत्तराखंड ਨੂੰ और चीफ मिनिस्टर ਨੂੰ, प्राइम मिनिस्टर ਨੂੰ जी, ਇਹਨੂੰ ਅਰੈਸਟ ਕਰੋ, ਇਹਨੂੰ ਜੇਲ੍ਹ ਸੁੱਟੋ, ਇਹਨੂੰ ਖਤਮ ਕਰੋ ਤੇ ਤੁਹਾਡਾ ਕੰਮ ਹੋ ਜਾਏਗਾ। ਖਤਮ करना बड़ा जरूरी हो गया। ਮੈਨੂੰ ਕਿਸੇ ਬਹੁਤ ਵੱਡੇ ਸਿੱਖ ਅਫਸਰ ਨੇ उत्तराखंड ਦੇ ਵਿੱਚ ਮੇਰੇ ਕੰਨ 'ਚ ਗੱਲ ਪਾਈ ਔਰ ਮੈਨੂੰ ਕਿਹਾ ਥੋੜਾ ਧਿਆਨ ਰੱਖੋ ਸਰਦਾਰ ਸਾਹਿਬ, ਤੁਹਾਡੇ ਹੀ ਬੰਦੇ ਤੁਹਾਡੇ ਖਿਲਾਫ ਸ਼ਿਕਾਇਤਾਂ ਕਰ ਰਹੇ ਆ। ਜੀ ਬਿਲਕੁਲ ਬੱਬਰ ਸਾਹਿਬ, ਇਹ ਵੀ ਦੇਖਣ ਵਾਲੀ ਗੱਲ ਹੈ ਤੇ ਅੱਜ ਦਾ ਹੁਣ ਸ਼ੋਅ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ, ਪਰ ਜਿੱਥੇ ਇੱਕ ਬੜਾ ਵੱਡਾ ਸਵਾਲ ਹੈ ਕੌਮ ਦੇ ਸਾਹਮਣੇ, ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਸੇਜ ਸਿੱਖ ਕੌਮ ਨੂੰ ਸਰਕਾਰ ਵੱਲੋਂ ਕੀ ਦਿੱਤਾ ਜਾ ਰਿਹਾ ਹੈ ਇਸ ਸਾਰੇ ਪਾਰਟ ਦੇ ਵਿੱਚ, ਉਹ ਬੜਾ ਜ਼ਰੂਰੀ ਹੈ ਸਾਡੇ ਲਈ ਸਮਝਣਾ। ਸੋ ਅੱਜ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਇਹ ਜਿਹੜੀ ਸਾਡੀ ਅੱਜ ਗੱਲਬਾਤ ਸੀ ਗੁਰਦੁਆਰਾ ਗਿਆਨ ਗੋਦੜੀ ਨੂੰ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਮੁੱਖ ਰੱਖਦਿਆਂ ਹੋਇਆਂ ਜਿਹੜਾ ਸਰਕਾਰ ਵੱਲੋਂ ਇੱਕ ਨਗਰ ਕੀਰਤਨ ਜਿਹੜਾ ਹੈ ਗੁਰਚਰਨ ਸਿੰਘ ਬੱਬਰ ਹੋਰਾਂ ਵੱਲੋਂ ਦਿੱਲੀ ਦੇ ਸਿੱਖਾਂ ਵੱਲੋਂ ਲੀਡ ਕਰਕੇ ਗੁਰਦੁਆਰਾ ਗਿਆਨ ਗੋਦੜੀ ਤੱਕ ਲਿਜਾਣ ਦੀ ਜਿਹੜੀ ਕੋਸ਼ਿਸ਼ ਸੀ ਉਹ ਉਹਨਾਂ ਨੇ ਨਾਕਾਮ ਕੀਤੀ ਹੈ, ਰੋਕਿਆ ਗਿਆ। ਸੋ ਇਸ ਨੂੰ ਅਸੀਂ ਤੁਹਾਡੇ ਰੂਬਰੂ ਕੀਤਾ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।